ਇੱਕ ਇਕਬਾਲ ਦਾ ਸ਼ੇਰ ਤੁਹਾਡੇ ਕੋਲ ਸੁਣਨਾ ਚਾਹਾਂਗੇ। ਹਾਂ। ਔਰ ਦੂਸਰਾ ਤੁਸੀਂ ਕੀ ਪੈਗਾਮ ਦਿੰਦੇ ਹੋ ਸਭ ਯੂਥ ਵਾਸਤੇ, ਕਿਉਂਕਿ ਤੁਹਾਨੂੰ ਯੰਗਸਟਰਸ ਵੀ ਔਰ ਮੈਚੁਰ ਲੋਕ ਬਹੁਤ ਜ਼ਿਆਦਾ ਵੇਖਦੇ ਨੇ, ਈਵਨ ਕਿ ਫੈਮਲੀਆਂ ਸਾਡੀਆਂ ਵੇਖਦੀਆਂ ਜੀ 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 ਜੀ। ਜੀ। ਜਿੰਨੇ ਨੌਜਵਾਨ, ਜਿੰਨੇ ਸਾਡੇ ਯੰਗ ਏਜ ਬੱਚੇ, ਸਾਡਾ ਫਿਊਚਰ, ਸਾਡਾ ਮੁਸਤਕਬਲ ਸਾਨੂੰ ਸੁਣ ਰਹੇ ਨੇ, ਵੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਆਖਾਂ ਦਾ मिटा दे अपनी हस्ती को, अगर कुछ मर्तबा चाहता है कि दाना खाक में मिलकर ही गुलो गुलजार होता है। ਸੁਭਾਨ ਅੱਲਾਹ। ਤੁਸੀਂ ਇੱਥੇ ਹੋ, ਉੱਥੇ ਹੋ, ਉੱਥੇ ਤੋਂ ਮੁਰਾਦ ਅਰਬਾਂ ਚੋ, ਗਲਫ ਹੋ, ਯੂਰਪ ਹੋ, ਕਿਸੇ ਕੰਟਰੀ ਹੋ, ਆਪਣੀ ਮੈਂ ਮਾਰੋ, ਆਪਣੀ ਨਫੀ ਕਰੋ, ਆਪਣੀ ਆਕੜ ਖਤਮ ਕਰੋ। ਜੀ। ਯੂਰਪ ਹੋ, ਗਲਫ ਹੋ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਕਿਸੇ ਜਗ੍ਹਾ ਵੀ ਹੋ, ਘੁੰਮਣ ਸਾਹਿਬ, ਰਾਣਾ ਸਾਹਿਬ, ਮਲਕ ਸਾਹਿਬ, ਅਵਾਨ ਸਾਹਿਬ, ਚੱਠਾ ਸਾਹਿਬ, ਹਾਂਜੀ, ਇਹ ਸਾਰੀਆਂ ਜਿਹੜੀਆਂ ਚਾਦਰਾਂ ਨੇ ਨਾ, ਇਹ ਸਾਰੀਆਂ ਪਾਕਿਸਤਾਨ ਲਾ ਕੇ ਜਾਓ। ਉੱਥੇ ਜਾ ਕੇ ਇੱਕ ਮਜ਼ਦੂਰ ਦੀ ਤਰ੍ਹਾਂ, ਜਾਂ ਕਿ ਬਿਜ਼ਨਸ ਕਰ ਰਹੇ ਹੋ, ਇੱਕ ਬਿਜ਼ਨਸਮੈਨ ਦੀ ਤਰ੍ਹਾਂ, ਇੱਕ ਆਪਣੀ ਅਨਾ ਆਕੜ ਮੈਂ, ਅੱਛਾ ਘੁੰਮਣ ਸਾਹਿਬ ਹੁਣ ਇੱਥੇ ਲੱਕੜੀਆਂ ਵੱਢਣਗੇ। ਉਹ ਭਾਈ ਲੱਕੜੀਆਂ ਨਹੀਂ ਵੱਢਣੀਆਂ ਤੇ ਕਿੱਥੋਂ ਪੱਤਰ ਝਾੜਨੇ ਤੋਂ, ਦਰਖਤਾਂ ਦੇ ਤੋਂ ਪੈਸੇ ਲੈਂਦੇ ਨੇ। ਇਹੀ ਗੱਲ। ਸੋ ਤੁਸੀਂ ਰਾਣਾ ਸਾਹਿਬ, ਅੱਛਾ ਭਾਂਡੇ ਧੋਣਗੇ ਹੁਣ ਇੱਥੇ ਰਾਣਾ ਸਾਹਿਬ ਜੀ, ਰਾਣਾ ਸਾਹਿਬ ਨਹੀਂ ਭਾਂਡੇ ਧੋਣ। ਮਲਕ ਸਾਹਿਬ, ਅੱਛਾ ਹੁਣ ਇੱਥੇ ਲੈਟਰੀਨ ਸਾਫ਼ ਕਰਨਗੇ। ਭਾਈ ਜੇ ਤੁਹਾਡੀ ਉੱਥੇ ਵੀ ਆਕੜ ਖਤਮ ਨਹੀਂ ਨਾ ਹੋਈ ਤੇ ਫਿਰ ਤੁਸੀਂ ਉੱਥੇ ਲੈਣ ਕੀ ਗਏ ਹੋ? ਮੈਂ ਸਭ ਨੂੰ ਇਹ ਪੈਗਾਮ ਦੇਣਾ, ਚਾਹੇ ਅੰਦਰੂਨ ਹੋ, ਬੈਰੂਨ ਹੋ, ਨੌਜਵਾਨ ਹੋ, ਬੱਚੇ ਹੋ, ਸਭ ਨੂੰ ਆਖਾਂਗਾ ਕਿ ਆਪਣਾ ਆਪ ਤੁਹਾਨੂੰ ਮਿਟਾਣਾ ਪੈਣਾ। ਤੁਸੀਂ ਆਪਣਾ ਹੱਥ ਕਾਲੇ ਕਰ ਲਓ, ਮੂੰਹ ਕਾਲਾ ਕਰ ਲਓ, ਆਪਣੇ ਕੱਪੜੇ ਕਾਲੇ ਕਰ ਲਓ, ਕਿਰਦਾਰ ਗੰਦਾ ਨਹੀਂ ਹੋਣਾ ਚਾਹੀਦਾ, ਕਿਰਦਾਰ ਮੈਲਾ ਨਹੀਂ ਹੋਣਾ ਚਾਹੀਦਾ। ਜੋ ਤੁਸੀਂ ਹੱਕ ਹਲਾਲ ਦੀ ਠੀਕ ਤਰੀਕੇ ਨਾਲ ਕਮਾਉਂਦੇ ਹੋ ਪਏ, ਉਹਦੇ ਵਿੱਚ ਬਰਕਤ ਵੀ ਹੋਏਗੀ, ਉਹਦੇ ਵਿੱਚ ਇੱਜ਼ਤ ਵੀ ਹੋਏਗੀ। ਤੇ ਫੈਮਲੀਆਂ ਜਿਹੜੀਆਂ ਨੇ ਉਹ ਸਵੇਰ 1-2 ਵਜੇ ਉੱਠਦੀਆਂ ਨੇ, ਔਰ ਰਾਤੀ 2-2 3-3 ਵਜੇ ਤੱਕ ਜਾਗਣਾ ਤਕਰੀਬਨ ਹਰ ਜਗ੍ਹਾ ਤੇ ਇਸ ਤਰ੍ਹਾਂ ਹੀ ਹੈ। ਔਰ ਫਿਰ ਉਸ ਤੋਂ ਬਾਅਦ ਕਹਿਣਾ ਕਿ ਘਰ ਦੇ ਮਾਹੌਲ ਦੇ ਵਿੱਚ ਰਹਿਮਤਾਂ ਨਹੀਂ, ਬਰਕਤਾਂ ਨਹੀਂ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਤੁਸੀਂ ਆਪ ਹੀ ਸਵਾਲ ਦਾ ਜਵਾਬ ਦੇ ਹੜਿਆ ਵੀ ਘਰ ਦੇ ਵਿੱਚ ਰਹਿਮਤਾਂ ਬਰਕਤਾਂ ਨਹੀਂ। ਯਾਨੀ ਕਿ ਜਿਵੇਂ ਅਸੀਂ ਆਪਣੀ ਇੱਕ ਰੂਟੀਨ ਪਿਛਲੀ ਵੇਖੀਏ, ਵਡੇਰੇ ਸ਼ਾਮੀ ਖਾਣਾ ਛਾਣਾ ਖਾ ਕੇ ਇਸ਼ਾ ਤੋਂ ਬਾਅਦ 9-10 ਵਜੇ ਸੌਂ ਜਾਂਦੇ ਸਨ ਤੇ ਸਵੇਰ ਆਟੋਮੈਟਿਕ ਹੀ ਫਜਰ ਤੋਂ ਪਹਿਲਾਂ ਨੀਂਦ ਪੂਰੀ ਹੋ ਜਾਂਦੀ ਸੀ ਤੇ ਉੱਠ ਪੈਂਦੇ ਸਨ। ਸਵੇਰੇ ਸਵੇਰੇ ਉੱਠ ਕੇ ਸਾਡੀਆਂ ਮਾਵਾਂ, ਦਾਦੀਆਂ, ਨਾਨੀਆਂ, ਫੁੱਫੀਆਂ, ਮਾਸੀਆਂ, ਮੇਰਾ ਮਤਲਬ ਉਹ ਦੁੱਧ ਦਾ, ਦਹੀਂ ਦਾ, ਮੇਰਾ ਮਤਲਬ ਉਹਨਾਂ ਸਾਰਾ ਅਰੇਂਜ ਕਰਨਾ, ਉਹਦਾ ਤਰਤੀਬ ਬਣਾਉਣੀ, ਦੁੱਧ ਰਿੜਕਣੇ, ਲੱਸੀਆਂ ਬਣਾਉਣੀਆਂ, ਮੱਖਣ ਕੱਢਣੇ। ਬੰਦਿਆਂ ਨੇ ਸਵੇਰੇ ਸਵੇਰੇ ਹਲ ਲੈ ਕੇ ਨਿਕਲ ਜਾਣਾ। ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਸਨ, ਉਹ ਮੇਰਾ ਮਤਲਬ ਸੁਬਾਹ ਟਾਈਮ ਦੇ ਨਾਲ ਆਪਣੇ ਕਾਰੋਬਾਰ ਨੂੰ ਤਰਜੀਹ ਦਿੰਦੇ ਸਨ, ਕਾਰੋਬਾਰ ਦੁਕਾਨਾਂ ਵਗੈਰਾ ਖੋਲ੍ਹਦੇ ਸਨ। ਤੇ ਬਰਕਤਾਂ ਸੁਬਾਹ ਦੇ ਵਿੱਚ ਨੇ, ਬਿਲਕੁਲ ਟਾਈਮ ਨਾਲ ਉੱਠਣ ਦੇ ਵਿੱਚ ਨੇ। ਜਦੋਂ ਆਹ ਸੌਣਾ ਰਾਤੀ ਪਿਛਲੇ ਟਾਈਮ ਦੇ ਨਾਲ, ਨੀਂਦ ਪੂਰੀ ਨਹੀਂ ਹੋਣੀ, ਸੁਬਾਹ ਤੇ ਜਾਗ ਆਉਣੀ ਨਹੀਂ। ਤੇ ਜਦੋਂ ਸੁਬਾਹ ਦੀ ਬਰਕਤ ਅਸਾਂ ਹਾਸਲ ਹੀ ਨਹੀਂ ਕਰਨੀ, ਰਾਤੀ ਜਿਹੜਾ ਟਾਈਮ ਰੱਬ ਨੇ ਸੌਣ ਵਾਸਤੇ ਬਣਾਇਆ, ਉਹ ਟਾਈਮ ਅਸਾਂ ਕਾਰੋਬਾਰ ਦਾ ਬਣਾਇਆ। ਜਿਹੜਾ ਟਾਈਮ ਅਸਾਂ ਕਾਰੋਬਾਰ ਦਾ ਰੱਬ ਨੇ ਬਣਾਇਆ ਵੀ ਆਪਣਾ ਰਿਜ਼ਕ ਤਲਾਸ਼ ਕਰੋ, ਤੁਸੀਂ ਹਲਾਲ ਰੋਜ਼ੀ ਵਾਸਤੇ ਨਿਕਲੋ, ਉਹ ਟਾਈਮ ਅਸਾਂ ਸੌਣ 'ਚ ਗੁਜ਼ਾਰ ਛੱਡਣਾ, ਬਰਕਤਾਂ ਕਿੱਥੋਂ ਆਉਣ? ਇੱਕ ਗੱਲ ਮੈਂ ਜ਼ਰੂਰ ਆਖਾਂਗਾ, ਜਦੋਂ ਤੁਸੀਂ ਨੇਚਰ ਨਾਲ ਟੱਕਰ ਲਓਗੇ ਨਾ, ਕੁਦਰਤ ਨਾਲ ਜਦੋਂ ਟੱਕਰ ਲਓਗੇ, ਕੁਦਰਤ ਤੁਹਾਨੂੰ ਮਾਫ ਨਹੀਂ ਕਰੇਗੀ। ਬਿਲਕੁਲ ਨੇਚਰ ਦੇ ਨਾਲ ਕਦੀ ਵੀ ਮੁਕਾਬਲਾ ਨਹੀਂ ਕਰੋ, ਕਦੀ ਵੀ ਟੱਕਰ ਨਹੀਂ ਲਓ। ਅਸੀਂ ਇਹ ਜਿਹੜੇ ਖੁਦਾ ਦੇ ਬਣਾਏ ਹੋਏ ਅਸੂਲ, ਯਾਨੀ ਰਾਤ ਆਰਾਮ ਲਈ, ਦਿਨ ਕੰਮ ਵਾਸਤੇ, ਅਸਾਂ ਰਾਤ ਕੰਮ ਵਾਸਤੇ ਬਣਾ ਲਈ ਤੇ ਦਿਨ ਆਰਾਮ ਵਾਸਤੇ ਬਣਾ ਲਏ। ਕੁਦਰਤ ਨਾਲ ਟੱਕਰ ਲੈ ਗਏ ਨਾ, ਮੂੰਹ ਬੋਲ ਕੇ ਨਹੀਂ ਅਸੀਂ ਆਂਦੇ ਕਿ ਅਸੀਂ ਕੁਦਰਤ ਨਾਲ ਟਕਰਾਏ ਹਾਂ, ਲੇਕਿਨ ਸਾਡੇ ਕੰਮ ਕੁਦਰਤ ਨਾਲ ਟਕਰਾ ਰਹੇ ਨੇ। ਸੋ ਨੇਚਰ ਤੁਹਾਨੂੰ ਮਾਫ ਨਹੀਂ ਕਰੇਗੀ, ਔਰ ਨੁਕਸਾਨ ਖੁਸਾਰੇ ਦੇ ਵਿੱਚ ਇਸੇ ਵਾਸਤੇ ਹੀ ਕਿਉਂਕਿ ਅਸੀਂ ਟੱਕਰ ਲੈ ਰਹੇ ਹਾਂ। ਸੋ ਮੈਂ ਇਹ ਆਖਾਂਗਾ, ਅਗਰ ਤੁਸੀਂ ਆਪਣੇ ਕਾਰੋਬਾਰ 'ਚ ਬਰਕਤ ਚਾਹੁੰਦੇ ਹੋ, ਆਪਣੇ ਮਾਲ ਡੰਗਰ 'ਚ, ਆਪਣੀ ਰੋਜ਼ੀ 'ਚ, ਆਪਣੀ ਜ਼ਿੰਦਗੀ 'ਚ ਬਰਕਤ ਚਾਹੁੰਦੇ ਹੋ, ਤੇ ਫਿਰ ਖੁਦਾ ਦੀ ਬਣਾਈ ਹੋਈ ਕਾਇਨਾਤ ਦੇ ਵਿੱਚ ਜਿੰਨੇ ਅਸੂਲ ਨੇ, ਜਿਹੜੇ ਅੱਲਾ ਦੇ ਬਣਾਏ ਅਸੂਲ ਨੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਬਤਾਏ ਹੋਏ ਤਰੀਕੇ ਨੇ, ਉਹਨਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੀਏ ਤੇ ਉਹ ਅਲਹਮਦੁਲਿਲਾ ਜ਼ਿੰਦਗੀ ਹਸੀਨ ਹੈ। ਬੇਸ਼ੱਕ।